ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੁਝ ਘੰਟੇ ਪਹਿਲਾਂ ਅਮਰੀਕਾ ਨੇ ਨਾਈਜੀਰੀਆ ਦੇ ਆਈਸਿਸ ਦੇ ਜੋ ਮਿਲੀਟੈਂਟਸ ਹੈਗੇ ਆ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਨਾਈਜੀਰੀਆ ਦੇ ਵਿੱਚ ਕ੍ਰਿਸਚੀਅਨਸ ਨੂੰ ਜੋ ਮੁਸਲਮ ਆਈਸਿਸ ਦੇ ਟੈਰਰਿਸਟ ਹੈਗੇ ਆ ਉਹਨਾਂ ਵੱਲੋਂ ਮਾਰਿਆ ਜਾ ਰਿਹਾ ਹੈਗਾ। ਜੀ ਕਹਿੰਦੇ ਵੀ ਮੇਰੀ ਡਾਇਰੈਕਸ਼ਨ ਦੇ ਤਹਿਤ ਯੂਨਾਈਟਿਡ ਸਟੇਟਸ ਨੇ ਅੱਜ ਬਹੁਤ ਹੀ ਪਾਵਰਫੁਲ ਤੇ ਡੈਡਲੀ ਸਟ੍ਰਾਈਕ ਜਿਹੜੀ ਆ ਆਈਸਿਸ ਦੇ ਅਗੇਂਸਟ ਨਾਰਥ ਵੈਸਟ ਨਾਈਜੀਰੀਆ ਦੇ ਵਿੱਚ ਸ਼ੁਰੂ ਕਰ ਦਿੱਤੀ ਹੈਗੀ ਆ। ਜਿੱਥੇ ਕਿ ਕਹਿੰਦੇ ਵੀ ਇਨੋਸੈਂਟ ਕ੍ਰਿਸਚੀਅਨਸ ਨੂੰ ਮਾਰਿਆ ਜਾ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ। ਕਹਿੰਦੇ ਵੀ ਮੈਂ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਉਹ ਟੈਰਰਿਸਟ ਨੂੰ, ਜੇ ਤੁਸੀਂ ਸਟਾਪ ਨਾ ਕੀਤੇ ਕ੍ਰਿਸਚੀਅਨਸ ਨੂੰ ਸਲੌਟਰ ਕਰਨ ਤੋਂ ਤੇ ਹੈਲ ਕਹਿੰਦੇ ਵੀ ਤੁਹਾਡੇ ਲਈ ਅਸੀਂ ਇੱਕ ਤਰ੍ਹਾਂ ਨਾਲ ਨਰਕ ਬਣਾ ਦੇਵਾਂਗੇ। ਸੋ ਯੂਐਸ ਦੀ ਮਿਲਟਰੀ ਜੋ ਅਫਰੀਕਾ ਵਿੱਚ ਕਮਾਂਡ ਕਰ ਰਹੀ ਹੈਗੀ ਆ, ਉਹਨਾਂ ਨੇ ਨਾਈਜੀਰੀਅਨ ਅਥਾਰਟੀਜ਼ ਦੇ ਨਾਲ ਵੀ ਉਹਨਾਂ ਦਾ ਲਿੰਕ ਬਣਿਆ ਹੋਇਆ ਹੈ, ਪਰ ਕਹਿੰਦੇ ਵੀ ਮਲਟੀਪਲ ਮਿਲੀਟੈਂਟਸ ਜਿਹੜੇ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਪੈਂਟਾਗਨ ਦੇ ਚੀਫ ਪੀਟ ਹੈਗਸਥ ਉਹਨਾਂ ਨੇ ਇਹ ਕਿਹਾ ਆ ਵੀ ਨਾਈਜੀਰੀਅਨ ਗਵਰਨਮੈਂਟ ਨੇ ਵੀ ਸਾਨੂੰ ਸਪੋਰਟ ਕੀਤੀ ਆ, ਕੋਆਪਰੇਸ਼ਨ ਕੀਤੀ ਆ ਤੇ ਇਸੇ ਕਰਕੇ ਅਸੀਂ ਉਹਨਾਂ ਦੇ ਗ੍ਰੇਟਫੁਲ ਆ। ਤੁਸੀਂ ਸੁਣਿਆ ਹੋਊਗਾ ਪਿਛਲੇ ਸਮਿਆਂ 'ਚ ਵੀ ਕਈ ਵਾਰੀ ਸਕੂਲਾਂ 'ਚੋਂ ਲੜਕੀਆਂ ਨੂੰ ਚੱਕ ਕੇ ਲੈ ਜਾਂਦੇ ਸੀ ਪੂਰੇ ਦੇ ਪੂਰੇ ਸਕੂਲ ਨੂੰ। ਸੋ 53% ਮੁਸਲਿਮਸ ਰਹਿੰਦੇ ਆ ਨਾਈਜੀਰੀਆ 'ਚ, 45% ਕ੍ਰਿਸਚੀਅਨਸ ਆ। ਕ੍ਰਿਸਚੀਅਨ ਦੇ ਅਗੇਂਸਟ ਬਹੁਤ ਜ਼ਿਆਦਾ ਵਾਇਲੈਂਸ ਹੈਗੀ ਆ, ਇੰਟਰਨੈਸ਼ਨਲ ਕਾਫੀ ਜ਼ਿਆਦਾ ਐਕਸਪੋਜ਼ ਹੋਏ ਹੈਗੇ ਆ, ਪਰ ਉੱਥੇ ਦੀ ਗਵਰਨਮੈਂਟ ਕਹਿੰਦੀ ਵੀ ਨਹੀਂ, ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਆਪਣੇ ਆਪ ਨੂੰ ਕੈਂਡੀਡੇਟ ਆਫ ਪੀਸ ਕਹਿੰਦੇ ਆ 2024 ਦੇ ਵਿੱਚ, ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਸਾਰੀਆਂ ਜੰਗਾਂ ਨੂੰ ਖਤਮ ਕਰਨਾ, ਪਰ ਵਾਈਟ ਹਾਊਸ ਨੇ ਜਿਹੜਾ ਮਿਲਟਰੀ ਇੰਟਰਵੈਂਸ਼ਨ ਜਿਹੜੀ ਆ ਯੈਮਨ 'ਚ ਵੀ ਕੀਤੀ ਆ, ਇਰਾਨ, ਸੀਰੀਆ ਤੇ ਕੈਰੇਬੀਅਨ ਦੇ ਵਿੱਚ ਵੀ ਕਾਫੀ ਵੱਡਾ ਜਿਹੜਾ ਬਿਲਡਅਪ ਕੀਤਾ ਹੈਗਾ। ਦੂਜੇ ਪਾਸੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਹੋਪਫੁਲੀ ਇਹ ਇੰਡੀਆ ਦੇ ਵਿੱਚ ਜਿਹੜੇ ਕ੍ਰਿਸਚੀਅਨਸ ਦੇ ਨਾਲ ਧੱਕਾ ਹੋ ਰਿਹਾ, ਤੁਸੀਂ ਕੱਲ ਦੀਆਂ ਵੀਡੀਓਜ਼ ਦੇਖ ਰਹੇ ਹੋਵੋਗੇ ਕਿਸ ਤਰ੍ਹਾਂ ਜਿਹੜੇ RSS ਦੇ ਬੰਦੇ ਹੈਗੇ ਆ ਉਹ ਜਿਹੜੇ ਸੰਤਾਂ ਦੀਆਂ ਫੋਟੋਆਂ ਨੂੰ ਜਿਹੜਾ ਸੈਂਟਾ ਆਇਆ ਇਹਨਾਂ ਦਾ ਤੇ ਹੋਰ ਬਹੁਤ ਸਾਰੇ ਜਿਹੜੇ ਕ੍ਰਿਸਚੀਅਨਸ ਜਿਹੜੇ ਉਹਨਾਂ ਨੇ ਲਾਏ ਹੋਏ ਆ ਪਲੈਕਰਡ, ਉਹਨਾਂ ਨੂੰ ਤੋੜ ਭੰਨ ਰਹੇ ਹੈਗੇ ਆ, ਕੁੱਟ ਰਹੇ ਹੈਗੇ ਆ, ਤੇ ਬਹੁਤ ਜ਼ਿਆਦਾ ਜਿਹੜਾ ਆ ਜ਼ੁਲਮ ਕ੍ਰਿਸਚੀਅਨਸ ਦੇ ਉੱਤੇ ਇੰਡੀਆ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਆ। ਸਾਊਥ ਏਸ਼ੀਅਨ ਜਿਹੜੇ ਕ੍ਰਿਸਚੀਅਨਸ ਆ ਉਹ ਕਹਿ ਰਹੇ ਆ ਵੀ ਜਿਹੜੀ ਮਿਲੀਟੈਂਟ ਹਿੰਦੂ ਆਊਟਫੁੱਟ ਆ ਬਜਰੰਗ ਦਲ, ਉਹਨਾਂ ਨੇ ਕ੍ਰਿਸਮਸ ਦੇ ਜਿਹੜੇ ਡੈਕੋਰੇਸ਼ਨਸ ਆ 100,000 ਬਰਥ ਦੇ ਉਹ ਰਾਏਪੁਰ ਮੈਗਨੇਟੋ ਮਾਲ ਜੋ ਆ ਉੱਥੇ ਡੈਮੇਜ ਕੀਤੇ ਹੈਗੇ ਆ, ਤੇ ਨਾਲ ਦੀ ਨਾਲ ਕਹਿੰਦੇ ਪਈ ਇਨਸਾਈਟ ਕਰ ਰਹੇ ਆ ਫਾਰ ਰਾਈਟ ਹਿੰਦੂ ਨੈਸ਼ਨਲਿਸਟ ਗਰੁੱਪਸ ਨੂੰ ਪਈ ਜਿਹੜੇ ਕ੍ਰਿਸਚੀਅਨਸ ਆ ਉਹਨਾਂ ਦੇ ਉੱਤੇ ਅਟੈਕ ਕੀਤਾ ਜਾਵੇ। ਮੁਸਲਮਾਨਾਂ ਦੇ ਤਾਂ ਆਪਾਂ ਸੁਣਿਆ ਸੀ ਵੀ ਕਿਸ ਹਿਸਾਬ ਦੇ ਨਾਲ ਉੱਥੇ ਜਿਹੜਾ ਧੱਕਾ ਆ ਉਹ ਚੱਲ ਰਿਹਾ, ਤੇ ਪਿਛਲੇ 1-2 ਦਿਨਾਂ ਦੇ ਵਿੱਚ ਤੁਸੀਂ ਕ੍ਰਿਸਚੀਅਨ ਦੇ ਅਗੇਂਸਟ ਵੀ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਧੱਕਾ ਉੱਥੇ ਦੇਖ ਰਹੇ ਹੋ। ਪੂਰੀ ਦੁਨੀਆ 'ਚ ਪਿਕਚਰਸ ਆ ਗਈਆਂ, ਵੀਡੀਓਜ਼ ਆ ਗਈਆਂ। ਹੋਪਫੁਲੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹ ਇਸ ਵੱਲ ਵੀ ਦੇਖੂਗਾ ਵੀ ਕਿੱਦਾਂ ਉੱਥੇ ਜਿਹੜਾ ਮਿਨੋਰਟੀਜ਼ ਦੇ ਨਾਲ ਧੱਕਾ ਕੀਤਾ ਜਾਂਦਾ। 2.3% ਕ੍ਰਿਸਚੀਅਨ ਆ ਇੰਡੀਆ ਦੇ ਵਿੱਚ, 1.4 ਬਿਲੀਅਨ ਡਾਲਰ ਜਿਹੜੀ ਪੋਪੂਲੇਸ਼ਨ ਆ, ਤੇ ਥਰਡ ਲਾਰਜੈਸਟ ਰਿਲੀਜਨ ਆ ਕਹਿੰਦੇ ਆਫਟਰ ਹਿੰਦੂਇਜ਼ਮ ਐਂਡ ਇਸਲਾਮ। ਤੁਸੀਂ ਇਹ ਦੇਖੋ ਜਿਹੜੀ ਚੀਜ਼ ਨੂੰ ਦੇਖਣ ਦਾ ਨਜ਼ਰੀਏ ਦਾ ਤਕਾਜ਼ਾ ਦੇਖ ਲਓ ਹਰਜੋਤ ਸਿੰਘ ਜੀ, ਵੀ ਜਦੋਂ ਤੱਕ ਕੋਈ ਸਿੱਖ ਕੋਈ ਗੱਲ ਕਰਨ ਈਸਾਈਆਂ ਦੇ ਵਿਰੁੱਧ ਕਿ ਬਈ ਇਹ ਪੰਜਾਬ 'ਚ ਇਸ ਤਰ੍ਹਾਂ ਦੀ ਕੋਈ ਗੱਲ ਵਾਰਦਾਤ ਵਾਪਰੀ ਆ, ਉਹ ਤਾਂ ਜਿਹੜੇ ਸੱਜੇ ਪੱਖੀ ਉੱਥੋਂ ਦੇ ਹੈਗੇ ਨੇ ਉਹ ਸਿੱਖਾਂ ਦੇ ਵਿਰੁੱਧ ਆ ਜਾਂਦੇ ਨੇ। ਤੇ ਹੁਣ ਉਹਨਾਂ ਦੀ ਜਿਹੜੀ ਕ੍ਰਿਸਮਸ ਹੈ ਤੇ ਹੁਣ ਉਹਦੇ 'ਚ ਰੰਗ 'ਚ ਭੰਗ ਪਾਉਣ ਨੂੰ ਜਿਹੜਾ ਉਹ ਲੱਗੇ ਹੋਏ ਨੇ ਲਗਾਤਾਰ, ਤੇ ਉਹ ਲੋਕ ਤਾਂ ਮੀਂਹ ਬਣਾ ਕੇ ਪੇਸ਼ ਕਰ ਰਹੇ ਨੇ। ਕਹਿੰਦੇ ਮੀਂਹ ਮੋਦੀ ਦੀ ਫੋਟੋ ਬਣਾ ਕੇ ਕਹਿੰਦਾ ਮੀਂਹ ਤਾਂ ਫਿਰਦਾ ਵੀ ਕੇਰਲਾ ਤੇ ਗੋਆ ਦੇ ਵਿੱਚ ਚਰਚਾਂ ਦੇ ਵਿੱਚ, ਤੇ ਜਿਹੜੇ ਮਾਈ ਫਰੈਂਡ ਮਤਲਬ ਉਹਦੇ ਸਪੋਰਟਰ ਉਹ ਕਰ ਰਹੇ ਨੇ ਭੰਨ ਤੋੜ, ਤੇ ਜਿਹੜੇ ਕੋਈ ਸੈਂਟਾ ਬਣੇ ਨੇ ਆਪਾਂ ਦੇਖਿਆ ਕਈ ਆਮ ਗਰੀਬ ਆਪਣੇ ਵਰਗੇ ਮਹੱਤਵ ਵਿਚਾਰੇ ਸੜਕਾਂ ਦੇ ਉੱਤੇ ਵੇਚਦੇ ਵੀ ਨੇ, ਉਹਨਾਂ ਨੂੰ ਉੱਥੋਂ ਦੇ ਜਿਹੜੇ ਗੁੰਡੇ ਨੇ ਉਹ ਭਜਾ ਰਹੇ ਨੇ ਲਗਾਤਾਰ। ਸੋ ਇਹ ਦੇਖ ਲਓ ਇਹ ਉਹਨਾਂ ਦਾ ਦੋਗਲਾ ਮਾਪਦੰਡ ਆ ਵੀ ਜੇ ਤਾਂ ਮਿਨੋਰਟੀਜ਼ ਦੇ ਵਿੱਚੋਂ ਕੋਈ ਮਿਨੋਰਟੀ ਸਿੱਖਾਂ ਦੇ ਨਾਲ ਲੜੇ ਤਾਂ ਫਿਰ ਉਹ ਦੂਜੀ ਸਹੀ ਆ, ਸਿੱਖ ਗਲਤ ਆ, ਤੇ ਨਹੀਂ ਫਿਰ ਅਸੀਂ ਸਹੀ ਆ ਤੇ ਉਹ ਗਲਤ ਆ। ਮਤਲਬ ਇਹ ਉਹਨਾਂ ਦਾ ਤਰੀਕਾਕਾਰ ਆ ਵੇਖਣ ਦਾ। ਅਗਲੀ ਜਿਹੜੀ ਖਬਰ ਆਪਾਂ ਦੂਸਰੇ ਪਾਸੇ ਪ੍ਰਵੀਨ ਜੀ ਪ੍ਰੋਬਲਮ ਇਹ ਵੀ ਆ ਵੀ ਬੰਗਲਾਦੇਸ਼ ਦੇ ਵਿੱਚ ਜਿਹੜੇ ਹਿੰਦੂ ਲੋਕ ਆ ਉਹਨਾਂ ਨੂੰ ਮਾਰਿਆ ਜਾ ਰਿਹਾ, ਤੇ ਉੱਥੇ ਤੁਸੀਂ ਕੁਸਕੋ ਉੱਥੇ ਕਰੋ, ਤੁਹਾਡਾ ਗੁਆਂਢੀ ਮੁਲਕ ਆ ਹਨਾ, ਉੱਥੇ ਕੁਝ ਨਹੀਂ ਕਰਨਾ। ਉੱਥੇ ਇੱਕ ਹਿੰਦੂ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਅੱਗ ਲਾ ਕੇ ਜਾਲ ਦਿੱਤਾ ਗਿਆ, ਇੱਕ ਹੋਰ ਨੂੰ ਜੀ ਮਾਰਦਾ, ਉਸ ਤੋਂ ਬਾਅਦ 2 ਡੈਥਸ ਹੋ ਗਈਆਂ ਜੀ। ਸੋ ਕਿਸੇ ਤਰ੍ਹਾਂ ਦਾ ਵੀ ਮਿਨੋਰਟੀ ਨਾਲ ਕਿਸੇ ਵੀ ਮੁਲਕ ਦੇ ਵਿੱਚ, ਚਾਹੇ ਉਹ ਧਰਮ ਬੇਸ ਹੋਵੇ, ਕਿਸੇ ਤੇ ਵੀ ਉਹ ਜਿਹੜਾ ਆ ਉਹ ਬਹੁਤ ਗਲਤ ਚੀਜ਼ ਆ, ਇਹ ਨਹੀਂ ਹੋਣਾ ਚਾਹੀਦਾ।